ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर। मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 13 फरवरी 2020 2 फग्गन नानक शाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आरसीएन केबल, Bell 5 केबल इन कैनेडा, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਤੁਹਾਨੂੰ ਦੱਸਿਆ ਹੀ ਸੀ ਕਿ ਜੋ ਸਾਡਾ ਪ੍ਰੋਗਰਾਮ ਹੈ ਵਨ ਗੋ ਹੋਏਗਾ ਔਨ ਫੇਸਬੁੱਕ ਐਂਡ YouTube ਤੇ। ਸੋ ਅਸੀਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਕਿਹੜੇ-ਕਿਹੜੇ ਵਿਸ਼ੇ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰਾਂਗੇ। ਸਭ ਤੋਂ ਪਹਿਲਾਂ ਕਿ ਜਿਸ ਤਰ੍ਹਾਂ ਕਿ ਜੋ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜੋ 2 ਰੋਜ਼ਾ ਭਾਰਤ ਦੀ ਜੋ ਫੇਰੀ ਹੈ, ਉਹ ਜੋ ਵਿਸ਼ਾ ਹੈ, ਜੋ ਖਬਰ ਹੈ ਉਹ ਸਾਰੇ ਮੀਡੀਆ ਦੇ ਵਿੱਚ ਛਾਈ ਹੋਈ ਹੈ। ਸੋ ਇਸ ਬਿਹਾਫ ਦੇ ਉੱਤੇ ਜੋ ਅਮਰੀਕਾ ਦੇ ਜੋ 4 ਸੈਨੇਟਰ ਨੇ ਉਹਨਾਂ ਨੇ ਅਮਰੀਕੀ ਵਿਦੇਸ਼ੀ ਜੋ ਵਿਭਾਗ ਹੈ, ਵਿਦੇਸ਼ ਵਿਭਾਗ ਹੈ, ਉਸ ਨੂੰ ਇਹ ਚਿੱਠੀ ਲਿਖੀ ਹੈ ਔਰ ਮੰਗ ਕੀਤੀ ਹੈ ਕਿ ਟਰੰਪ ਸਾਹਿਬ ਭਾਰਤ ਜਾਣ ਤੋਂ ਪਹਿਲਾਂ ਭਾਰਤ ਤੋਂ ਜੋ ਕਸ਼ਮੀਰ ਨੀਤੀ ਐਂਡ ਜੋ CAA ਦਾ ਜੋ ਕਾਨੂੰਨ ਹੈ ਉਸ ਦਾ ਸਪਸ਼ਟੀਕਰਨ ਮੰਗਣ। ਐਂਡ ਦੂਸਰੇ ਪਾਸੇ ਇਸੇ ਹੀ ਕਾਨੂੰਨ ਨੂੰ ਲੈ ਕੇ ਜੋ ਕਾਲਾ ਕਾਨੂੰਨ ਹੈ, ਜੋ CAA ਦਾ ਜੋ ਭਾਰਤ ਨੇ ਜੋ ਕਾਨੂੰਨ ਕਾਲਾ ਕਾਨੂੰਨ ਲਾਗੂ ਕੀਤਾ ਹੈ ਉਸ ਦੇ ਖਿਲਾਫ ਜੋ ਮਤੇ ਪਾਸ ਹੋ ਰਹੇ ਨੇ। ਸਿਐਟਲ ਤੋਂ ਬਾਅਦ ਹੁਣ ਇੱਕ ਹੋਰ ਅਮਰੀਕੀ ਜੋ ਸ਼ਹਿਰ ਹੈ ਉਸ ਨੇ ਇਸ ਕਾਨੂੰਨ ਦੇ ਖਿਲਾਫ ਇੱਕ ਮਤਾ ਪਾਸ ਕੀਤਾ ਹੈ। ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਹੋਰਾਂ ਨੇ ਇਹ ਕਿਹਾ ਹੈ ਕਿ ਮੋਦੀ ਸਰਕਾਰ ਹਰ ਫਰੰਟ ਤੋਂ ਫੇਲ ਹੋਈ ਹੈ। ਸੋ ਉਹ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਦੇ ਲਈ ਉਹ ਪਾਕਿਸਤਾਨ ਨੂੰ ਧਮਕੀਆਂ ਦੇ ਰਹੀ ਹੈ। ਸੋ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਜੰਗ ਹੋਏਗੀ ਪਾਕਿਸਤਾਨ ਦੇ ਨਾਲ ਉਸ ਵਿੱਚ ਸਿੱਖ ਨੇ ਉਹ ਬਿਲਕੁਲ ਹਿੱਸਾ ਨਹੀਂ ਲੈਣਗੇ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਉਹਦੇ ਤੋਂ ਬਾਅਦ ਜੋ ਥਰਡ ਵਾਲਾ ਇਸ਼ੂ ਹੈ ਹਮੇਸ਼ਾ ਤਰ੍ਹਾਂ ਕਸ਼ਮੀਰ ਮੁੱਦੇ ਤੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ ਔਰ ਜੋ ਤੁਹਾਡੀਆਂ ਲਿਖਤਾਂ ਨੇ ਔਰ ਜੋ ਐਂਡ ਵਿੱਚ ਗੁਰਬਾਣੀ ਵਿਚਾਰਾਂ ਨੇ ਉਸ ਬਾਰੇ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ बने रहना। देखन सुन ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਦਾ 2 ਰੋਜ਼ਾ ਭਾਰਤ ਦੌਰਾ 24 ਤੇ 25 ਫਰਵਰੀ ਨੂੰ ਜੀ, ਜਿਸ ਬਾਰੇ ਵਾਈਟ ਹਾਊਸ ਨੇ ਉਹਨਾਂ ਦੇ ਪ੍ਰੈਸ ਸੈਕਟਰੀ ਨੇ ਔਰ ਬਾਅਦ ਦੇ ਵਿੱਚ ਮੋਦੀ ਨੇ ਵੀ ਉਸ ਨੂੰ ਵੈਲਕਮ ਕਰਕੇ ਉਹਨੂੰ ਕਨਫਰਮ ਕਰ ਦਿੱਤਾ। ਬੜੀ ਤੇਜ਼ੀ ਨਾਲ ਖਬਰਾਂ ਆ ਰਹੀਆਂ ਨੇ ਕਿ ਕਿਵੇਂ ਅਹਿਮਦਾਬਾਦ ਸ਼ਹਿਰ ਦੇ ਵਿੱਚ ਇਸ ਵੇਲੇ ਗੁਜਰਾਤ ਸਰਕਾਰ ਹੋਰ ਸਭ ਕੁਝ ਭੁੱਲ ਕੇ ਉਸ ਸਟੇਡੀਅਮ ਔਰ 에ਅਰਪੋਰਟ ਤੋਂ ਸਟੇਡੀਅਮ ਨੂੰ ਜਾਂਦੀ ਸੜਕ, 에ਅਰਪੋਰਟ ਤੋਂ ਸਾਬਰਮਤੀ ਆਸ਼ਰਮ ਜਿੱਥੇ ਗਾਂਧੀ ਨੇ ਜ਼ਿੰਦਗੀ ਦਾ ਇੱਕ ਚੰਗਾ ਵਕਤ ਗੁਜ਼ਾਰਿਆ ਔਰ ਜਿੰਨੇ ਵੀ ਬਾਹਰਲੇ VIP ਆਉਂਦੇ ਨੇ ਉਹਨਾਂ ਨੂੰ ਸਾਬਰਮਤੀ ਦਾ ਗੇੜਾ ਦਵਾਇਆ ਜਾਂਦਾ ਹੈ। ਉੱਥੇ ਇੱਕ ਵੱਡਾ ਚਰਖਾ ਰੱਖਿਆ ਹੋਇਆ, ਉਹ ਚਰਖੇ ਨੂੰ ਵੀ ਹੱਥ ਲਵਾ ਕੇ ਚਰਖਾ ਕੱਤਦੇ ਨੇ। ਬੀਬੀ ਮੈਲੋਨਾ ਟਰੰਪ ਜਿਹੜੀ ਹੈ ਉਹ ਅੱਜ ਕੱਲ ਘਰ ਦੇ ਵਿੱਚ ਉਹਨੂੰ ਉਦਾਂ ਦਾ ਮਾਡਲ ਬਣਾ ਕੇ ਦਿੱਤਾ ਹੋਣਾ ਕਿ ਤੂੰ ਕਿਤੇ ਪੁੱਠਾ ਨਾ ਚਲਾ ਦੇ ਗੇੜਾ, ਇਵੇਂ ਚਲਾਉਣਾ, ਉਹਨੂੰ ਆਪਣੇ ਕੰਮ ਲਾਇਆ ਹੋਇਆ। ਹਾਲਾਂਕਿ ਮੈਂ ਕੰਟਰਾਸਟ ਦੇਖ ਰਿਹਾ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜਦੋਂ ਆਪਣੀ ਵਾਈਫ ਔਰ ਬੱਚਿਆਂ ਦੇ ਨਾਲ ਗਏ, ਸਿੱਖਾਂ ਦੇ ਨਾਲ ਉਹਨਾਂ ਦੀ ਹਮਦਰਦੀ ਜਾਂ 4 ਮਿਨਿਸਟਰ ਸਿੱਖ ਹੋਣੇ ਔਰ ਉਹਨਾਂ ਦਾ ਜਿਹੜਾ ਸਿੱਖਾਂ ਪ੍ਰਤੀ ਇੱਕ ਨਰਮ ਗੋਸ਼ਾ
ਉਸ ਨੂੰ ਦੇਖਦੇ ਆ ਕਿਵੇਂ ਉਹਨੂੰ ਬੇਇੱਜ਼ਤ ਕੀਤਾ, ਜੀ ਕਿਵੇਂ ਹਿਊਮਿਲੇਟ ਕੀਤਾ। ਔਰ ਈਵਨ ਕਿਉਂਕਿ ਸਾਬਰਮਤੀ ਆਸ਼ਰਮ ਦੀ ਗੱਲ ਹੋ ਰਹੀ ਹੈ, ਜਸਟਿਨ ਟਰੂਡੋ ਵੀ ਗਏ ਆਪਣੇ ਵਾਈਫ ਬੱਚਿਆਂ ਨਾਲ, ਪਰ ਕੋਈ ਫੋਕਸ, ਕੋਈ ਮੀਡੀਆ ਨੇੜੇ ਤੇੜੇ ਨਹੀਂ ਸੀ। ਔਰ ਉਹਨਾਂ ਦੀ ਵਿਜ਼ਿਟ ਜਿਹੜੀ ਕਿ ਕੈਨੇਡਾ ਕੋਈ ਛੋਟਾ ਮੁਲਕ ਨਹੀਂ ਹੈ ਦੁਨੀਆ ਦਾ, ਜੀ ਪਰ ਉਹਨਾਂ ਦੀ ਵਿਜ਼ਿਟ ਇਵੇਂ ਬਣਾ ਦਿੱਤੀ ਗਈ ਜਿਵੇਂ ਉਹ ਸਿਰਫ ਪੰਜਾਬ ਸਪੈਸੀਫਿਕ ਹੈ ਔਰ ਦਰਬਾਰ ਸਾਹਿਬ ਤੱਕ ਹੀ ਉਹਨਾਂ ਦੀ ਉਹ ਫੇਰੀ ਮਹਿਦੂਦ ਕਰ ਦਿੱਤੀ ਗਈ। ਹਾਲਾਂਕਿ ਸਿੱਖਾਂ ਨੇ ਉਹਨਾਂ ਨੂੰ ਖੁੱਲੇ ਦਿਲ ਨਾਲ ਔਰ ਖੁੱਲੀਆਂ ਬਾਹਾਂ ਨਾਲ ਵੈਲਕਮ ਕੀਤਾ। ਹੁਣ ਗੱਲ ਜਦੋਂ ਇਹ ਖਬਰਾਂ ਆ ਰਹੀਆਂ ਨੇ ਤਾਂ ਜ਼ਾਹਰ ਹੈ ਅੱਜ BBC ਨੇ ਇੱਕ ਖਬਰ ਇਹ ਵੀ ਬ੍ਰੇਕ ਕੀਤੀ ਹੈ, ਔਰ ਇਹ ਖਬਰ ਦੇਣ ਤੋਂ ਪਹਿਲੇ ਮੈਨੂੰ ਇੱਕ ਕਹਾਣੀ, ਜਿਹੜੀ ਕਹਾਣੀ ਕਿ ਬਹੁਤ ਸਾਰਿਆਂ ਦੇ ਨਾਲ ਵਾਪਰੀ ਇਹ ਹਕੀਕਤ ਹੈ ਕਿ ਜਦੋਂ ਕੋਈ ਗਰੀਬ ਬਾਪ ਜਿਹੜਾ ਕੋਈ ਮਜ਼ਦੂਰੀ ਕਰਦਾ ਹੈ ਜਾਂ ਕੋਈ ਕਿਰਤੀ ਆਮ ਕਿਸਾਨ ਬਹੁਤ ਮਿਹਨਤ ਕਰਦਾ ਹੈ ਕਿ ਮੈਂ ਆਪਣੇ ਬੱਚੇ ਨੂੰ DC ਬਣਾਉਣਾ ਹੈ, ਕਿਉਂਕਿ ਉਸ ਜ਼ਮਾਨੇ ਦੇ ਵਿੱਚ ਇਹੀ ਸਭ ਤੋਂ ਵੱਡਾ ਸੀ। ਹੁਣ ਤਾਂ ਪ੍ਰਾਈਵੇਟ ਸੈਕਟਰ ਆ ਗਿਆ ਜਿਨ੍ਹਾਂ ਦੇ ਥੱਲੇ DCਆਂ ਨਾਲੋਂ ਕਈ ਗੁਣਾ ਵੱਧ ਤਨਖਾਹਾਂ ਲੈਣ ਵਾਲੇ ਵੀ ਆ ਗਏ। ਔਰ ਇੱਕ TV ਦੇ ਉੱਤੇ ਆਪਣੀਆਂ ਵੀਡੀਓਜ਼ ਪਾਉਣ ਵਾਲੇ ਸਿੱਖ ਨੌਜਵਾਨ ਨੇ ਕੈਲੀਫੋਰਨੀਆ ਤੋਂ, ਕਿਉਂਕਿ ਉਹ ਜਿਹੜਾ ਪਾਕਿਸਤਾਨ ਔਰ ਸਿੱਖਾਂ ਦੀ ਦੋਸਤੀ ਦੀ ਗੱਲ ਕਰਦਾ ਹੈ, ਤੇ ਉਸ ਨੂੰ ਕਿਸੇ ਨੇ ਲਿਖਿਆ ਹੋਏਗਾ ਕਿ ਭਾਈ ਤੁਸੀਂ ਸਾਰੇ ਐਵੇਂ ਟਰੱਕਾਂ ਵਾਲੇ ਜਿਹੜੇ ਉਹ ਇਸ ਕਿਸਮ ਦੀਆਂ ਗੱਲਾਂ ਕਰਦੇ ਹੋ ਜਾਂ ਦੂਜੇ। ਤਾਂ ਉਹਨੇ ਉਹਦਾ ਜਵਾਬ ਦਿੱਤਾ, ਕਹਿੰਦਾ ਇੱਥੇ 2 DC ਨੇ ਜਿਹੜੇ ਉੱਥੋਂ DC ਆ ਕੇ ਇੱਥੇ ਟਰੱਕ ਚਲਾਉਂਦੇ ਆ, ਇੱਥੇ ਅਮਰੀਕਾ 'ਚ ਟਰੱਕ ਦਾ ਲਾਇਸੈਂਸ ਲੈਣਾ ਸੌਖਾ ਨਹੀਂ ਹੈ। ਸੋ ਇਹ ਵੱਖਰੀ ਗੱਲ ਹੈ ਵੀ ਅਮਰੀਕਾ 'ਚ ਭਾਵੇਂ ਉੱਥੋਂ ਦੇ DC ਨੌਕਰੀ ਵਿੱਚੇ ਛੱਡ ਕੇ ਆ ਕੇ ਟਰੱਕ ਚਲਾਉਂਦੇ ਹੋਣ, ਲੇਕਿਨ ਉੱਥੇ ਜਦੋਂ ਕੋਈ ਆਪਸ ਝਗੜਦਾ ਵੀ ਸੀ ਤਾਂ ਕਹਿੰਦਾ ਤੂੰ DC ਲੱਗਾ। ਸੋ ਜ਼ਾਹਰ ਹੈ ਕਿ ਜਦੋਂ ਕੋਈ ਗਰੀਬ ਬਾਪ ਮਿਹਨਤ ਕਰਕੇ ਬੱਚੇ ਨੂੰ DC ਬਣਾ ਦਿੰਦਾ ਸੀ ਤੇ ਉਸ ਤੋਂ ਵੱਡੀ ਹੋਰ ਉਹਦੇ ਲਈ ਤਾਂ ਉਹ ਰੱਬ ਨੂੰ ਮਿਲਣ ਵਾਲੀ ਗੱਲ ਹੁੰਦੀ ਸੀ। ਔਰ ਅਕਸਰ ਫਿਰ ਇਹ ਹੁੰਦਾ ਸੀ ਕਿ ਜਦੋਂ DC ਆਪਣੇ ਸ਼ਹਿਰ ਦੇ ਸਰਕਲ ਦੇ ਵਿੱਚ ਵਿਚਰਦਾ ਸੀ, ਅਫਸਰਾਂ ਦੇ ਨਾਲ ਪਾਰਟੀ ਕਲਚਰ ਆ ਜਾਂਦਾ ਸੀ, ਤੇ ਉਹ ਫਿਰ ਆਪਣੇ ਗਰੀਬ ਮਾਪਿਓ ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ। ਅੱਬਲ ਤਾਂ ਉਹ ਪਿੰਡ ਹੀ ਭੁੱਲ ਜਾਂਦਾ ਸੀ ਜਾਣਾ, ਤੇ ਜੇ ਕਿਤੇ ਮਾਪਿਓ ਆ ਗਏ ਤੇ ਉਹਨਾਂ ਨੂੰ ਸਰਵੈਂਟ ਕੁਆਟਰ 'ਚ ਰੱਖਿਆ ਜਾਂਦਾ ਸੀ। ਔਰ ਇਸ ਕਿਸਮ ਦੀ ਇੱਕ ਕਹਾਣੀ ਸੀ ਕਿ ਉਹ ਜਦੋਂ ਕਿ ਵੈਲਕਮ ਕਰ ਰਿਹਾ ਸੀ ਆਪਣੇ ਬੱਚੇ ਦਾ ਜਨਮ ਦਿਨ ਦਾ, ਕੇਕ ਕੱਟ ਰਿਹਾ ਸੀ, DC ਔਰ SP ਔਰ ਸਾਰੇ ਅਫਸਰ ਸੀ, ਤੇ ਕੁਦਰਤੀ ਉਹਦੀ ਮਾਂ ਜਿਹੜੀ ਉਹ ਸਰਵੈਂਟ ਕੁਆਟਰ ਜਿਹਨੂੰ ਰੱਖਿਆ ਹੋਇਆ ਸੀ ਉਹ ਬਿਮਾਰ ਹੋਈ, ਤੇ ਪਿਓ ਜਿਹੜਾ ਉਹ ਘਬਰਾਇਆ ਹੋਇਆ ਅੰਦਰ ਆ ਵੜਿਆ। ਤੇ ਦੂਜਿਆਂ ਨੇ ਦੇਖਿਆ ਤੇ ਉਹਨਾਂ ਨੇ ਪੁੱਛ ਲਿਆ ਕਿ ਵੀ ਇਹ ਕਹਿੰਦਾ ਜੀ ਇਹ ਸਾਡਾ ਨੌਕਰ ਹੈ, DC ਕਹਿੰਦਾ। ਸੋ ਮਤਲਬ ਇਹ ਹੈ ਕਿ ਵੀ ਇੱਕ ਪਾਸੇ ਤਾਂ ਇਹ ਸੀ, ਔਰ ਅੱਜ ਜਦੋਂ ਮੈਂ ਇਹ ਪੜ੍ਹ ਰਿਹਾ ਸੀ ਕਿ BBC ਦੀ ਸਟੋਰੀ ਹੈ ਕਿ ਹੁਣ ਜਿਹੜੀ ਸੜਕ 에ਅਰਪੋਰਟ ਤੋਂ ਸਾਬਰਮਤੀ ਆਸ਼ਰਮ ਵੱਲ ਜਾਂਦੀ ਹੈ ਜਿੱਥੋਂ ਉਹਨੂੰ ਲੈ ਕੇ ਜਾਣਾ ਹੈ ਟਰੰਪ ਨੂੰ, ਉਹਦੇ 'ਚ ਜਿਹੜਾ ਇੱਕ ਝੁੱਗੀ ਚੌਂਪੜੀ ਬਸਤੀ ਹੈ ਜਿਸ ਦੇ ਵਿੱਚ 2500 ਦੇ ਕਰੀਬ ਲੋਕ ਰਹਿੰਦੇ ਨੇ, ਝੁੱਗੀਆਂ ਨੇ। ਔਰ ਹੁਣ ਉੱਥੇ ਜਿਹੜੀ ਲਗਭਗ ਉਹ ਝੁੱਗੀ ਚੌਂਪੜੀ ਬਸਤੀ ਅੱਧਾ ਕਿਲੋਮੀਟਰ ਤੱਕ ਫੈਲੀ ਹੋਈ ਹੈ ਔਰ ਉਹ ਮੇਨ ਸੜਕ ਦੇ ਨਾਲ ਹੈ। ਹੁਣ ਉਹਨੂੰ ਕਵਰ ਕਰਨ ਦੇ ਲਈ 8 ਫੁੱਟ ਉੱਚੀ ਕੰਧ ਬਣਾ ਰਹੇ ਨੇ, ਜਿਹੜੀ ਕੰਧ ਅੱਧਾ ਕਿਲੋਮੀਟਰ ਤੱਕ ਚੱਲਣੀ ਹੈ। ਔਰ ਹੁਣ ਉਹ ਜਿਹੜੇ ਬਸਤੀਆਂ ਵਾਲੇ ਨੇ ਉਹ ਕਹਿੰਦੇ ਨੇ ਕਿ ਭਾਈ ਤੁਸੀਂ ਸਾਨੂੰ ਤਾਂ ਪਹਿਲਾਂ ਹੀ ਉੱਥੇ ਹਨੇਰਾ ਹੁੰਦਾ ਜਾਂ ਕੁਝ ਵੀ, ਤਾਂ ਤੁਸੀਂ ਉਹ ਕੰਧ ਬਣਾ ਕੇ ਸਾਡਾ ਬਿਜਲੀ ਔਰ ਚਾਨਣ ਵੀ ਬੰਦ ਕਰ ਦਿਓਗੇ, ਬਿਲਕੁਲ ਸੀਵਰੇਜ ਸਿਸਟਮ ਔਰ ਦੂਸਰਾ ਵੀ ਨਹੀਂ ਹੈ, ਜੇ ਇੰਨਾ ਹੀ ਤੁਹਾਨੂੰ ਹੈ ਸਾਨੂੰ ਪੱਕੇ ਘਰ ਹੀ ਬਣਾ ਦਿਓ। ਲੇਕਿਨ ਔਰ ਇਹ ਵੀ ਆਇਆ ਕਿ ਵੀ ਇਹ ਕੋਈ ਪਹਿਲੀ ਵਾਰ ਹੁਣ ਉਹ ਕੰਧ ਬਣਾਉਣ ਤੇ ਆ ਗਏ ਨੇ। ਪਹਿਲਾਂ ਬਸਤੀਆਂ ਵਾਲੇ ਕਹਿੰਦੇ ਚਲੋ ਪਹਿਲਾਂ ਤਾਂ ਕੱਪੜਾ ਲਾ ਕੇ ਕਵਰ ਕਰ ਦਿੰਦੇ ਸੀ, ਉੱਥੋਂ ਕੋਈ ਰੰਗਦਾਰ ਕੱਪੜਾ ਲਾਉਂਦੇ ਹੋਣਗੇ ਦੱਸਣ ਦੇ ਲਈ। ਔਰ ਇਹ ਇੱਕ ਵੱਡਾ ਇਸ਼ੂ ਬਣਿਆ ਕਿ ਵੀ ਇਹ ਦੇਖੋ ਇਹ ਪੂਰੀ ਅੱਧਾ ਕਿਲੋਮੀਟਰ ਦੀ ਕੰਧ ਬਣਾਉਣ ਨੂੰ 7 ਫੁੱਟ ਤੋਂ 8 ਫੁੱਟ ਜਿਹੜੀ ਹੈ ਇਹ ਉਹਨਾਂ ਨੇ ਕੰਧ ਬਣਾਣੀ ਹੈ। ਤੇ ਹੈ ਇਵੈਂਟ ਕੀ ਹੈ ਜੀ, ਕੇਮ ਛੋ ਟਰੰਪ, ਗੁਜਰਾਤੀ ਦੇ ਵਿੱਚ ਕਿ ਟਰੰਪ ਤੂੰ ਕਿਵੇਂ ਹੈ, ਜਿਵੇਂ ਇੱਥੇ ਕਹਿੰਦਾ ਚੰਗਾ ਹੈ, ਸਭ ਚੰਗਾ ਸੀ, ਜਿਵੇਂ ਹਾਉਡੀ ਮੌਡੀ ਕੀਤਾ ਇੱਥੇ ਉਹਦੇ ਉੱਤੇ। ਹੁਣ ਇੱਕ ਪਾਸੇ ਉਹ ਮੁਲਕ ਜਿੱਥੇ 40% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਬਿਲਕੁਲ, ਜਿੱਥੇ ਹਜ਼ਾਰਾਂ ਕਿਸਾਨ, ਇਹਨਾਂ ਦੀਆਂ ਆਪਣੀਆਂ ਫਿਗਰਸ ਕੱਢ ਲਓ, ਹਰ ਸਾਲ ਖੁਦਕੁਸ਼ੀ ਕਰ ਰਹੇ ਨੇ, ਆਤਮਘਾਤ ਕਰ ਰਹੇ ਨੇ, ਅਨਇੰਪਲੋਇਮੈਂਟ ਦਾ ਹਾਲ, GDP ਕਿੱਥੇ, ਸਾਰਾ ਕੁਝ ਜਿਹੜਾ ਉਹ ਬਿਲਕੁਲ ਬਰਬਾਦੀ ਦੇ ਕੰਢੇ ਤੇ ਖੜਾ ਹੈ। ਇਹਨਾਂ ਦੀ ਹਰ ਇੰਡਸਟਰੀ ਜਿਹੜੀ ਹੈ ਥੱਲੇ ਜਾ ਰਹੀ ਹੈ। ਹੁਣ ਕਿਉਂਕਿ ਇੰਨਾ ਵੱਡਾ ਇਹਨਾਂ ਦਾ ਫੇਲਿਅਰ ਹੈ ਹਰ ਫਰੰਟ ਤੋਂ ਕਿ ਇਹ ਹੁਣ ਇਹਨਾਂ ਦਾ ਉਵੇਂ ਹੀ ਹੈ ਕਿ ਭਾਈ ਅਸੀਂ
ਵੱਡੇ ਦੁਨੀਆ ਦੇ ਸਰਪੰਚ ਨਾਲ ਯਾਰੀ ਪਾ ਲਈ ਹੈ ਔਰ ਸਰਪੰਚ ਆਏਗਾ ਔਰ ਉਹੀ ਜਿਹੜੇ ਇਹਨਾਂ ਦੇ 900 ਤੋਂ ਜ਼ਿਆਦਾ ਟੀਵੀ ਚੈਨਲ ਔਰ 1,45,000 ਤੋਂ ਜ਼ਿਆਦਾ ਪਬਲਿਕੇਸ਼ਨ ਜਿਹੜੀਆਂ ਹੁਣ ਤੱਕ ਗੋਦੀ ਮੀਡੀਆ ਦੇ ਥੱਲੇ ਹੀ ਵੱਜਦੀਆਂ ਨੇ। ਦਿੱਲੀ ਦੀ ਜਿਹੜੀ ਵਿਧਾਨ ਸਭਾ ਚੋਣਾਂ ਦੀ ਹਾਰ ਹੈ ਉਹਦੇ ਥੱਲੇ ਜਿਹੜਾ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਉਹਨੂੰ ਕੀ ਕਰਨ। ਹੁਣ ਜਦੋਂ ਦਾ ਇਹ ਕਲੀਅਰ ਕੀਤਾ ਵਾਈਟ ਹਾਊਸ ਨੇ ਕਿ ਜਾਣਾ, ਸਾਰਾ ਮੀਡੀਆ ਵੀ ਉਧਰ ਨੂੰ ਹੀ ਟੱਪ ਰਿਹਾ ਔਰ ਫੋਟੋਆਂ ਆ ਰਹੀਆਂ ਨੇ ਜਿਹੜੇ ਉਹਨਾਂ ਦੇ ਸਾਰੇ ਹੀ ਟਵਿੱਟਰ ਦੇ ਉੱਤੇ ਜਾਂ ਦੂਜੇ ਸੋਸ਼ਲ ਮੀਡੀਆ ਤੇ ਬਿਠਾਏ ਨੇ, ਉਹ ਫੋਟੋਆਂ ਪਾ ਰਹੇ ਨੇ, ਆਹ ਤਿਆਰੀ ਹੋ ਗਈ, ਉਹ ਹੋ ਗਈ, 1,25,000 ਦੀ ਗੈਦਰਿੰਗ ਹੋਏਗੀ। ਔਰ ਇਸ ਹਾਲਾਂਕਿ ਕੋਈ ਅਹਿਮਦਾਬਾਦ ਦੇ ਵਿੱਚ ਇਹ ਨਹੀਂ ਹੈ ਕਿ ਵੀ ਪਹਿਲਾਂ ਨਹੀਂ ਆਇਆ, ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਆਇਆ ਹੈ, ਜਾਪਾਨ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਮਿਸਟਰ ਏਪ ਆਇਆ ਹੈ, ਇਜ਼ਰਾਈਲੀ ਨੇਤਨਯਾਹੂ ਆਇਆ ਹੈ, ਉਸ ਤੋਂ ਬਾਅਦ ਇਹ ਲੇਕਿਨ ਕਿਉਂਕਿ ਉੱਥੇ ਇੰਨੀਆਂ ਫੇਲਿਅਰਸ ਨੇ ਇਹਨਾਂ ਦੀਆਂ ਹਰ ਫਰੰਟ ਦੇ ਉੱਤੇ ਔਰ ਉਹ ਕੁਛ ਨਾ ਕੁਛ ਜਿਹੜੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਫਿਗ ਲੀਫ, ਕਿ ਆਪਣੀ ਉਹ ਨੇਕਡਨੈਸ ਨੂੰ ਢੱਕਣ ਲਈ ਫਿਗ ਲੀਫ ਲੱਭ ਰਹੇ ਨੇ। ਔਰ ਟਰੰਪ ਦਾ ਆਪਣਾ, ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਵੀ ਇਹ ਆਪਣੀ ਦੌੜ ਤੇ ਇੰਪੀਚਡ ਲੇਮ ਡਕ ਪ੍ਰੈਜ਼ੀਡੈਂਟ ਹੈ ਔਰ ਉਹ ਸਾਰੇ ਤੋਂ ਬਾਅਦ ਦੁਬਾਰਾ ਜਿਹੜਾ ਉਹ ਆਪਣੇ ਆਪ ਨੂੰ 2020 ਦੇ ਵਿੱਚ ਨਵੰਬਰ ਦੇ ਵਿੱਚ ਚੋਣਾਂ ਲਈ ਵੀ ਹੈ ਔਰ ਹੋਰ ਵੀ ਏਜੰਡੇ ਨੇ। ਕਿਉਂਕਿ ਚਾਈਨਾ ਦੇ ਬਰਾਬਰ ਇੱਕ ਪਾਸੇ ਇਸ ਵੇਲੇ ਔਰ ਇਸ ਮੌਕੇ ਜੇ ਕੋਈ ਵੀ ਸੀਨੀਅਰ ਪ੍ਰੈਜ਼ੀਡੈਂਟ ਹੁੰਦਾ ਔਰ ਸਿਸਟਮ ਹੁੰਦਾ, ਜੋ ਕੁਝ ਕਸ਼ਮੀਰ 'ਚ ਚੱਲ ਰਿਹਾ ਹੈ, ਜੋ ਕੁਝ ਸੀਏਏ ਔਰ ਦੂਸਰੇ ਕਾਨੂੰਨਾਂ ਦੀ ਜ਼ਦ ਦੇ ਵਿੱਚ ਜਿਹੜੇ ਇਹਨਾਂ ਨੇ ਲਿਆਣੇ ਨੇ ਚੱਲ ਰਿਹਾ ਹੈ, ਜਿਵੇਂ ਉਹ ਸਾਰੇ 'ਚ ਈਵਨ ਕਰੋਨਾ ਵਾਇਰਸ ਜਿਹੜੀ ਚਾਈਨਾ ਦੇ ਵਿੱਚ ਹੈ ਔਰ ਉਹਦੇ 'ਚ ਹੁਣ ਭਾਰਤ ਦੇ ਵਿੱਚ ਵੀ ਕੇਸ ਡਿਟੈਕਟ ਹੋਏ ਨੇ ਕਿਤੇ ਵੀ। ਲੇਕਿਨ ਇਹ ਦੋਨਾਂ ਦੀ ਇੰਨੀ ਕੁ ਕੰਪਲਸ਼ਨ ਹੈ ਇੱਕ ਦੂਜੇ ਦੀ ਪਿੱਠ ਨੂੰ, ਜਿਵੇਂ ਅਮਰੀਕਨੀ ਇਹਨਾਂ ਦੀ ਐਕਸਪ੍ਰੈਸ਼ਨ ਹੈ ਕਿ ਯੂ ਸਕ੍ਰੈਚ ਮਾਈ ਬੈਕ ਆਈ ਸਕ੍ਰੈਚ ਯੂਰ ਬੈਕ, ਮੈਂ ਤੇਰੀ ਪਿੱਠ ਖੁਰਕਦਾ ਤੂੰ ਮੇਰੀ ਪਿੱਠ ਖੁਰਕ। ਸੋ ਉਹਨੂੰ ਵੀ ਬੈਡਲੀ ਨੀਡਡ ਹੈ ਇਹ ਵੀ, ਕਿਉਂਕਿ ਇੱਥੇ ਜਿਸ ਕਿਸਮ ਦਾ ਇਹ ਸਾਰਾ ਯੂਐਸ ਕਾਂਗਰਸ ਦੇ ਵਿੱਚ ਇੰਪੀਚਮੈਂਟ ਹੋਈ ਹੈ ਔਰ ਉਸ ਸਾਰੇ 'ਚ ਔਰ ਫਿਰ ਚਾਈਨਾ ਦੇ ਬਰਾਬਰ ਬੈਲੈਂਸਿੰਗ ਫੈਕਟਰ ਰੱਖਣ ਦੇ ਨਾਂ ਥੱਲੇ ਅਫਗਾਨਿਸਤਾਨ ਦੇ ਵਿੱਚ ਵੀ ਹਾਲਾਂਕਿ ਆ ਰਿਹਾ ਉਹਨਾਂ ਦੇ ਕਿਸੇ ਪ੍ਰੋਮਿਨੈਂਟ ਨੇ ਕਿਹਾ ਹੈ ਕਿ ਜੀ ਫਾਈਨਲ ਹੋ ਗਈ ਹੈ ਤਾਲਿਬਾਨ ਨਾਲ ਡੀਲ, ਮੇਬੀ ਇਨ ਦਾ ਕਮਿੰਗ ਵੀਕਸ ਔਰ ਕਮਿੰਗ ਡੇਜ਼ ਜਿਹੜਾ ਉਹ ਅਨਾਉਂਸ ਹੋ ਜਾਏ। ਸੋ ਅੰਦਰਲਾ ਕੀ ਏਜੰਡਾ ਔਰ ਜ਼ਾਹਰ ਹੈ ਕਿ ਟਰੰਪ ਆਪਣਾ ਜਿਹੜਾ ਏਜੰਡਾ ਉਹ ਦੱਸ ਰਿਹਾ ਕਿ ਦੇਖੋ ਜੀ ਮੈਂ ਜਦੋਂ ਪਹਿਲਾ ਮੈਨੀਫੈਸਟੋ ਦਿੱਤਾ ਸੀ ਤੇ ਮੇਰੇ ਆਹੀ ਪਾਰਟ ਸੀ ਕਿ ਇਮੀਗ੍ਰੇਸ਼ਨ ਰੋਕਣਾ, ਇਲੀਗਲ ਦੇਖ ਲਓ ਰੋਕ ਦਿੱਤੀ ਹੈ ਔਰ ਜਿੰਨੇ ਵੀ ਬਿਜ਼ਨਸ ਐਗਰੀਮੈਂਟ ਮੁਲਕਾਂ ਨਾਲ ਹੋਏ ਉਹਨਾਂ ਨੂੰ ਰੀਰਾਈਟ ਕਰਨਾ। ਬਿਲਕੁਲ ਇੰਡੀਆ ਦੇ ਨਾਲ ਵੀ ਇੱਕ ਬਿਜ਼ਨਸ ਡੀਲ $2.5 ਬਿਲੀਅਨ ਤੋਂ ਜ਼ਿਆਦਾ ਮਿਲਟਰੀ ਹੈਲੀਕਾਪਟਰਸ ਜਿਹੜੇ ਮਾਰਟਿਨ ਲੌਕ ਜਿਹੜੀ ਉਹਨਾਂ ਦੀ ਕੰਪਨੀ ਹੈ ਉਹਦਾ ਸਾਈਨ ਕਰਨਾ ਹੈ। ਹੋ ਸਕਦਾ ਹੈ ਇੱਕ ਪਾਸੇ ਟਰੰਪ ਨੇ ਇੰਡੀਆ ਨੂੰ ਟੈਰਿਫ ਕਿੰਗ ਆਫ ਟੈਰਿਫ ਕਿਹਾ ਸੀ, ਹੁਣ ਉਹਨੇ ਕਿਹਾ ਜੇ ਹੋਇਆ ਤੇ ਟ੍ਰੇਡ ਡੀਲ ਵੀ ਅਸੀਂ ਸਾਈਨ ਕਰਾਂਗੇ। ਸੋ ਉਹ ਆਪਣੇ ਵੋਟਰਾਂ ਨੂੰ ਇੱਥੇ ਦੱਸਣਾ ਚਾਹੁੰਦਾ ਕਿ ਦੇਖੋ ਮੈਂ ਚਾਈਨਾ ਦੇ ਨਾਲ ਆਲਰੇਡੀ ਸਾਈਨ ਕੀਤਾ ਹੈ, ਉੱਥੋਂ ਵੀ ਜਿਹੜਾ ਅਸੀਂ ਅਮਰੀਕਨ ਇੰਟਰਸਟ ਅਮਰੀਕਾ ਫਸਟ ਜਿਹੜਾ ਸਲੋਗਨ ਸੀ ਔਰ ਇਸ ਸਾਰੇ ਦੇ ਨਾਲ ਇਹਨੂੰ ਜੋੜ ਕੇ ਇਸ ਸਾਰੇ ਪਾਰਟ ਨੂੰ ਰੱਖਿਆ। ਔਰ ਮੋਦੀ ਇਸ ਵੇਲੇ ਜੇ ਕੋਈ ਵੀ ਉਹਨੂੰ ਕੋਈ ਜੇ ਇਨੇ ਡੈਸਪੀਰੇਸ਼ਨ ਚੋ ਸੀ ਕਿ ਇਹ ਜਿਹੜਾ ਲਾਈਕ ਇਹ ਸ਼ਾਰਟ ਇਨ ਦਾ ਆਰਮ ਆਇਆ ਔਰ ਇਸ ਸਾਰੇ ਨੂੰ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਹਕੀਕਤ ਵੀ ਬਿਆਨ ਕਰ ਰਿਹਾ ਹੈ ਕਿ ਕਿਸ ਕਦਰ ਤੁਸੀਂ ਇੱਕ ਕੰਧ ਖੜੀ ਕਰਕੇ ਆਪਣੀ ਹਕੀਕਤ ਤੁਹਾਡਾ ਪਤਾ ਨਹੀਂ ਹੈ ਲੋਕਾਂ ਨੂੰ, ਜਾਂ ਤੁਸੀਂ ਕਿਸ ਹੱਦ ਤੱਕ ਤੁਹਾਡੀ ਗੁਰਬਤ ਹੈ, ਗਰੀਬੀ ਹੈ। ਔਰ ਮੈਂ ਸਮਝਦਾ ਵੀ ਜਿੱਥੇ ਇੱਕ ਪਾਸੇ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਆਪਣੇ ਅਮਰੀਕਨ ਵੈਲਿਊਜ਼ ਨੂੰ ਵੀ ਛਿੱਕੇ ਤੇ ਟੰਗਦੇ ਆ ਇਸ ਟ੍ਰਿਪ ਨੂੰ ਗੋ ਹੈਡ ਦਿੱਤਾ ਹੈ, ਜਿੱਥੇ ਕਸ਼ਮੀਰ ਮੁੱਦੇ ਦੇ ਉੱਤੇ ਇਹਦੇ ਬਾਵਜੂਦ ਕਿ 3 ਵਾਰ ਟਰੰਪ ਨੇ ਖੁਦ ਮੀਡੀਏਸ਼ਨ ਦੀ ਆਫਰ ਕੀਤੀ ਜਿਹੜੀ ਇੱਕ ਸਮੋਕ ਸਕਰੀਨ ਕ੍ਰੀਏਟ ਕੀਤੀ ਗਈ ਔਰ ਬਰਾਬਰ ਕਸ਼ਮੀਰ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਵਕਤ ਤੋਂ ਇੰਟਰਨੈਟ ਸਰਵਿਸਿਜ਼ ਡਿਸਕਨੈਕਟ ਨੇ, ਬੇਸਿਕ ਲਾਈਫ ਜਿਹੜੀਆਂ ਨੇ ਨੀਡਸ ਉਹ ਨਹੀਂ ਨੇ ਔਰ ਇੰਟਰਨੈਟ ਜੇ ਕਿਤੇ ਹੋਇਆ ਵੀ ਹਫ਼ਤਾ ਕੁ ਪਹਿਲਾਂ ਸੀ ਜੀ ਚੱਲ ਪਿਆ 2 ਦਿਨ ਤੇ 2 ਦਿਨ ਪਹਿਲਾਂ ਉਹਨਾਂ ਨੇ ਇੱਕ ਖਬਰ ਘੁੰਮ ਗਈ ਕਿ ਸੈਯਦ ਅਲੀ ਸ਼ਾਹ ਗਿਲਾਨੀ ਉਹਨਾਂ ਦੀ ਡੈਥ ਹੋ ਗਈ ਹੈ ਕਿਉਂਕਿ ਬਿਮਾਰ ਚੱਲ ਰਹੇ ਨੇ। ਉਹਨਾਂ ਨੂੰ ਇੱਕ ਬਜ਼ੁਰਗ ਆਦਮੀ ਨੂੰ ਇਹਨਾਂ ਨੇ ਕਿੰਨੇ ਸਾਲਾਂ ਤੋਂ ਨਜ਼ਰਬੰਦੀ 'ਚ ਰੱਖਿਆ ਹੋਇਆ ਹੈ, ਨਾਲ ਦੀ ਨਾਲ ਉਹਨਾਂ ਨੇ ਇੰਟਰਨੈਟ ਬੰਦ ਕਰ ਦਿੱਤਾ ਕਿ ਵੀ ਕਿਤੇ ਇਹ ਖਬਰ, ਹਾਲਾਂਕਿ ਖਬਰ ਠੀਕ ਨਹੀਂ ਸੀ, ਰੱਬ ਉਹਨਾਂ ਨੂੰ ਲੰਮੀ ਉਮਰ ਦੇ। ਕਿਉਂਕਿ ਜਦੋਂ ਅਸੀਂ ਉਸ ਕਲਾਸ ਦੇ ਲੀਡਰ ਦੇਖਦੇ ਆ ਜਿਹੜੇ ਨਾ ਝੁਕਦੇ ਨੇ ਨਾ ਵਿਕਦੇ ਨੇ ਔਰ ਜਿਹੜਾ ਉਹਨਾਂ ਦਾ
ਜਿੱਥੇ ਖੜੇ ਨੇ ਉੱਥੇ ਖੜੇ ਨੇ। ਸੋ ਕਸ਼ਮੀਰੀਆਂ ਦੇ ਕੋਲ ਸੈयद ਅਲੀ ਸ਼ਾਹ ਗਿਲਾਨੀ ਉਹ ਇੱਕ ਸੱਚਮੁੱਚ ऑनेस्ट लीडर है। और एक पासे ये हालात ने और दूसरे पासे ਅਸੀਂ देख रहे हैं कि ਕਿਵੇਂ ਜਿਹੜਾ ਇਸ ਟਰੰਪ ਦੀ ਵਿਜ਼ਿਟ ਨੂੰ ਲੈ ਕੇ ਲੱਖਾਂ ਡਾਲਰ ਸਪੈਂਡ ਕੀਤੇ ਜਾ ਰਹੇ ਨੇ। ਬਹੁਤ ਕੁਝ ਇਸ ਕਿਸਮ ਦਾ ਆਰਜ਼ੀ ਹੋਏਗਾ। ਇਹ ਆਮ ਹੁੰਦਾ, ਕੰਧ ਤਾਂ ਇੱਕ ਅੱਧਾ ਕਿਲੋਮੀਟਰ ਇਹਨਾਂ ਨੇ ਬਣਾ ਕੇ ਆਪਣਾ ਜਨਾਜ਼ਾ ਕੱਢ ਹੀ ਲਿਆ ਹੈ। ਆਲਰੇਡੀ ਮੀਡੀਆ 'ਚ ਆ ਗਿਆ ਤਾਂ ਪਤਾ ਲੱਗ ਗਿਆ। ਹੁਣ ਉਹਨੂੰ ਬਸਤੀਆਂ ਦੇ ਅੱਗੇ ਕੰਧ ਕਰੋਗੇ, ਲੋਹੇ ਦੀ ਬਣਾਓਗੇ, ਪੱਥਰਾਂ ਦੀ ਬਣਾਓ, ਉਹ ਆਲਰੇਡੀ ਸਾਹਮਣੇ ਆ ਗਿਆ ਵੀ ਤੁਸੀਂ ਕੀ ਕਰ ਰਹੇ। ਪਰ ਲਾਈਫ ਬਿਲਕੁਲ ਹੁਣ ਤੋਂ ਫਰਵਰੀ ਐਂਡ ਤੱਕ, ਜਦੋਂ ਤੱਕ ਉਹਨੇ ਆਣਾ 24-25 ਫਰਵਰੀ ਤੱਕ ਸਟੈਂਡ ਸਟਿਲ ਹੋ ਜਾਏਗੀ। ਕੋਈ ਹਰਕਤ, ਕੋਈ ਇਸ ਕਿਸਮ ਦਾ ਕੁਝ ਨਹੀਂ ਹੋਏਗਾ। ਔਰ ਦੂਸਰੇ ਪਾਸੇ ਜਿਵੇਂ ਅਸੀਂ ਦੱਸਿਆ ਸੀ, ਕੱਲ ਵੀ ਡਿਸਕਸ ਕੀਤਾ ਸੀ ਕਿ ਸਿੱਖ ਜਥੇਬੰਦੀਆਂ ਵੱਲੋਂ ਵਾਈਟ ਹਾਊਸ ਦੇ ਬਾਹਰ ਲਫੈਦ ਪਾਰਕ 'ਚ 18 ਤਰੀਕ ਨੂੰ ਕਮਿੰਗ ਟਿਊਜ਼ਡੇ ਜਿਹੜੀ ਹੈ ਮੀਡੀਆ ਕਾਨਫਰੰਸ ਵੀ ਹੈ, ਰੈਲੀ ਵੀ ਹੈ। ਔਰ ਇਹ ਬੇਸ਼ੱਕ ਜਦੋਂ ਹਕੂਮਤਾਂ ਇਸ ਹੱਦ ਤੱਕ ਇਹ ਅਮਰੀਕਨ ਆਪਣੇ ਡਾਲਰਾਂ ਦੀ ਗਿਣਤੀ 'ਚ ਪਏ ਹੋਏ ਨੇ, ਲੋਕ ਜੋ ਭਾਰਤ ਦੇ ਵਿੱਚ ਹੋਣ ਜਾ ਰਿਹਾ ਹੈ, ਇਹ ਐਗਜ਼ੈਕਟਲੀ ਉਹੀ ਕੁਛ ਹੈ ਜਿਹੜਾ 1930s ਦਾ ਜਰਮਨੀ ਸੀ। ਉਦੋਂ ਵੀ ਵਾਰਨਿੰਗਸ ਦੇਣ ਵਾਲੇ ਸੀ, ਦੱਸ ਰਹੇ ਸੀ। ਅਮਰੀਕਾ ਦਾ ਪ੍ਰੈਜ਼ੀਡੈਂਟ ਰੂਜ਼ਵੈਲਟ ਸੀ, ਪਰ ਇੰਗਲੈਂਡ ਦੇ ਵਿੱਚ ਚੈਂਬਰਲੇਨ ਸੀ। ਪਰ ਚੈਂਬਰਲੇਨ ਤਾਂ ਜਿਹੜਾ ਉਹ ਐਗਰੀਮੈਂਟ ਸਾਈਨ ਕਰ ਰਿਹਾ ਸੀ ਹਿਟਲਰ ਦੇ ਨਾਲ, ਔਰ ਉਸ ਤੋਂ ਫੌਰਨ ਬਾਅਦ ਉਹਨੇ ਅਟੈਕ ਕਰਕੇ ਕੰਕਰਿੰਗ ਸ਼ੁਰੂ ਕਰ ਦਿੱਤੀ। ਸੋ ਇਸ ਵੇਲੇ ਵੀ ਜੋ ਇਹ ਟਰੰਪ ਦੇ ਜਾਣ ਤੋਂ ਬਾਅਦ ਜੋ ਉੱਥੇ ਬਾਕੀਆਂ ਦਾ ਹਾਰਨ, ਇਹਦਾ ਮਤਲਬ ਇਹ ਹੈ ਕਿ ਉਹ ਮੋਦੀ ਇਹ ਦੱਸ ਰਿਹਾ ਕਿ ਜੀ ਵੱਡਾ ਸਰਪੰਚ ਰਾਜ਼ੀ ਹੈ, ਅਸੀਂ ਜੋ ਮਰਜ਼ੀ ਕਰੀਏ, ਅਸੀਂ ਹੁਣ ਜਿੰਨੇ ਮਰਜ਼ੀ ਕਤਲ ਕਰੀਏ, ਜਿੰਨੇ ਮਰਜ਼ੀ ਬੇਸਿਕ ਰਾਈਟਸ ਨੂੰ ਦਬਾਈਏ, ਕੋਈ ਸਾਨੂੰ ਪੁੱਛਣ ਵਾਲਾ ਨਹੀਂ ਹੈ। ਇਹ ਇਵੇਂ ਹੀ ਹੈ ਜਿਹੜਾ ਉਹ ਅਖਾਣ ਹੈ ਕਿ ਸਈਆਂ ਪੈ ਕੋਤਵਾਲ ਤੋਂ ਡਰ ਕਾਹੇਗਾ, ਕਿ ਭਾਈ ਹੁਣ ਸਾਨੂੰ ਕਿਸੇ ਦਾ ਡਰ ਨਹੀਂ ਹੈ। ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਇਸ ਸਭ ਦੇ ਬਾਵਜੂਦ ਅਮਰੀਕਾ ਦੇ ਵਿੱਚ ਡੈਮੋਕ੍ਰੇਸੀ ਦੀ ਸਪਿਰਿਟ ਅਜੇ ਵੀ ਜਿਉਂਦੀ ਹੈ ਕਿਤੇ ਨਾ ਕਿਤੇ। ਔਰ ਅੱਜ ਹੀ 4 ਪਾਵਰਫੁਲ ਸੈਨੇਟਰ US ਕਾਂਗਰਸ ਦੇ, ਜਿਨ੍ਹਾਂ ਦੇ ਵਿੱਚ ਦੋਨੋਂ ਹੀ ਪਾਰਟੀਆਂ ਦੇ ਨੇ, ਡੈਮੋਕ੍ਰੈਟ ਔਰ ਰਿਪਬਲਿਕਨ, ਸੈਨੇਟਰ ਕ੍ਰਿਸ ਵੈਨ ਹੌਲਨ, ਸੈਨੇਟਰ ਟੌਡ ਯੰਗ, ਸੈਨੇਟਰ ਰਿਚਰਡ ਡਰਬਿਨ ਔਰ ਸੈਨੇਟਰ ਲਿੰਡਸੀ ਗ੍ਰੈਮ। ਇਹ ਆਮ ਸੈਨੇਟਰ ਨਹੀਂ ਨੇ। ਔਰ ਅਮਰੀਕਾ 'ਚ ਵੈਸੇ ਵੀ 50 ਸਟੇਟਾਂ ਨੇ, ਹਰ ਸਟੇਟ ਦੇ 2 ਸੈਨੇਟਰ ਹੁੰਦੇ ਨੇ ਔਰ ਸੈਨੇਟਰ ਦੀ ਟਰਮ 6 ਸਾਲ ਹੁੰਦੀ ਹੈ। ਔਰ ਇੱਥੇ ਸੈਨੇਟਰ ਕਈ ਹਾਲਤਾਂ ਜੀਵਨ ਗਵਰਨਰ ਜਿਹੜਾ ਹੈ ਸਟੇਟ ਦਾ, ਉਹਦੇ ਨਾਲੋਂ ਵੀ ਜ਼ਿਆਦਾ ਪਾਵਰਫੁਲ ਪੋਜੀਸ਼ਨ ਹੁੰਦੀ ਹੈ। ਔਰ ਇਹ ਚਾਰੋਂ ਹੀ ਜਿਹੜੇ ਨੇ ਇਹ ਸੀਨੀਅਰ ਜੋ ਮੈਟਰ ਕਰਦੇ ਨੇ ਉਹ ਸੈਨੇਟਰ ਨੇ। ਔਰ ਉਹਨਾਂ ਨੇ ਅੱਜ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੂੰ ਜਿਹੜਾ ਇੱਕ ਲੈਟਰ ਸ਼ਾਟ ਕੀਤਾ, ਲੈਟਰ ਸ਼ੂਟ ਕੀਤਾ, ਜਿਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਇਹ ਕਿਹਾ ਕਿ ਭਾਈ ਭਾਵੇਂ ਅਸੀਂ ਭਾਰਤ ਦੇ ਖੈਰ ਖੁਆਹ ਹਾਂ, ਉਹਨਾਂ ਨੇ ਕਿਹਾ ਕਿ ਵੀ ਆਰ ਫਰੈਂਡਸ ਆਫ ਇੰਡੀਆ। ਔਰ ਟਰੰਪ ਹੁਣ ਕਿਉਂਕਿ ਭਾਰਤ ਦੀ ਵਿਜ਼ਿਟ ਤੇ ਜਾ ਰਹੇ ਨੇ, ਔਰ ਇਹ ਅਸੀਂ ਚਾਹੁੰਦੇ ਹਾਂ ਕਿ ਵੀ ਜੋ ਕੁਝ ਉੱਥੇ ਕਸ਼ਮੀਰ ਦੇ ਵਿੱਚ ਚੱਲ ਰਿਹਾ, ਜੋ ਕੁਝ ਲੋਕਾਂ ਦੀਆਂ ਮੁੱਢਲੀਆਂ ਜਿਹੜੀਆਂ ਧਾਰਮਿਕ ਆਜ਼ਾਦੀਆਂ ਦੇ ਨਾਲ ਕੰਪਰੋਮਾਈਜ਼ ਕਰਨ ਵਾਲਾ ਕਾਨੂੰਨ ਹੈ, ਔਰ ਉਹਨਾਂ ਦੇ ਆਪਣੇ ਹੀ ਲਫ਼ਜ਼ ਨੇ ਕਿ ਵੀ ਇਹ ਜਿਹੜਾ ਵੀ ਸੀਕ ਐਨ ਅਸੈਸਮੈਂਟ ਆਫ ਦਾ ਹਿਊਮਨ ਰਾਈਟਸ ਸਿਚੁਏਸ਼ਨ ਇਨ ਕਸ਼ਮੀਰ, ਕਿ ਕਸ਼ਮੀਰ ਦੇ ਵਿੱਚ ਇਨਸਾਨੀ ਹੱਕਾਂ ਦੀ ਕੀ ਹਾਲਤ ਹੈ, ਐਂਡ ਰਿਲੀਜੀਅਸ ਫਰੀडम ਇਨ ਦਾ ਕੰਟਰੀ, ਸੇਇੰਗ hundreds of Kashmiris remain in preventive detention। ਕਿ ਸੈਂਕੜਿਆਂ ਕਸ਼ਮੀਰੀ ਜਿਹੜੇ ਨੇ ਉਹ ਜੇਲ੍ਹਾਂ ਵਿੱਚ ਤਾੜੇ ਹੋਏ ਨੇ। ਔਰ ਅਸੀਂ ਚਾਹੁੰਦੇ ਹਾਂ ਵੀ ਇਹਦੀ ਵਿਜ਼ਿਟ ਤੋਂ ਪਹਿਲਾਂ ਜਿਹੜਾ ਇੰਡੀਆ ਦੀ ਜਿਹੜੀ ਹੈ ਸਾਰੀ ਹੈ ਇਸ ਬਾਰੇ ਪੜਤਾਲ ਕੀਤੀ ਜਾਏ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇੰਡੀਆ ਹੈਜ਼ ਨਾਓ imposed longest ever internet shutdown by a democracy, disrupting access to medical care, business and education for 8 million people। ਉਹਨਾਂ ਨੇ ਕਿਹਾ ਹੁਣ ਕਿਉਂਕਿ ਇੰਟਰਨੈਟ ਦੇ ਨਾਲ ਹੀ ਬਿਜ਼ਨਸ ਵੀ ਜੁੜੀ ਹੋਈ ਹੈ, ਇੰਟਰਨੈਟ ਦੇ ਨਾਲ ਹੀ ਹੈਲਥ ਸਰਵਿਸਿਜ਼ ਵੀ ਜੁੜੀਆਂ ਹੋਈਆਂ, ਔਰ ਇਸ ਦੇ ਨਾਲ ਹੀ ਐਜੂਕੇਸ਼ਨ ਵੀ ਜੁੜੀ ਹੋਈ ਹੈ। ਸੋ ਗੱਲ ਇਹ ਨਹੀਂ ਹੈ ਕਿ ਜੀ, ਔਰ ਉਹਨਾਂ ਦਾ ਇੱਕ ਵਜ਼ੀਰ ਕਹਿੰਦਾ ਜੀ ਅਸੀਂ ਬੰਦ ਕਰਤਾ ਫਿਰ ਕੀ ਹੋਇਆ, ਉਹ ਪੋਰਨ ਫਿਲਮਾਂ ਹੀ ਦੇਖਦੇ ਸੀ। ਇਹ ਉਹਨਾਂ ਦੇ ਆਫੀਸ਼ੀਅਲ ਸਟੇਟਮੈਂਟ। ਹੁਣ ਉਹਨਾਂ ਦੀ ਐਜੂਕੇਸ਼ਨ, ਮੈਡੀਕਲ ਫੈਸਿਲਿਟੀ ਔਰ ਇਸ ਦੇ ਨਾਲ ਹੀ ਜਿਹੜਾ ਬਾਕੀ ਜਿਹੜਾ ਸਾਰਾ ਕੁਝ ਹੀ ਡਿਸਟਰਪਟ, ਉਹਨਾਂ ਨੇ ਕਿਹਾ ਵੀ ਇਹ ਕਿਸੇ ਵੀ ਸੋ ਕਾਲ ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਲੌਂਗੈਸਟ ਐਵਰ ਹੈ ਜਿਹੜਾ ਹਿਊਮਨ ਹਿਸਟਰੀ 'ਚ ਪਹਿਲਾਂ ਕਦੇ ਨਹੀਂ ਹੋਇਆ। ਔਰ ਦਾ ਇੰਡੀਅਨ ਗਵਰਨਮੈਂਟ ਐਬਰੋਗੇਟਡ ਆਰਟੀਕਲ 370 ਆਫ ਦਾ ਕਨਸਟੀਟਿਊਸ਼ਨ ਔਨ August 5th
5th 2019 ਔਰ ਇਹ ਉਹਦੇ ਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕ੍ਰੈਕ ਡਾਊਨ ਉਹਨਾਂ ਨੇ ਕੀਤਾ ਹੈ, ਇਸ ਤੋਂ ਬਾਅਦ ਇਹ ਸਾਰੀ ਹਾਲਤ ਬਣੀ ਹੋਈ ਹੈ। ਔਰ ਉਹਨਾਂ ਦੀ ਜਿਹੜੀ ਸਟੇਟਮੈਂਟ ਦਾ ਇੱਕ ਹਿੱਸਾ ਹੈ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਹੰਡਰਡਸ ਆਫ ਕਸ਼ਮੀਰੀਜ਼ remain in preventive detention including key political figures। ਹੁਣ ਜਿਹਨਾਂ ਦੇ ਵਿੱਚ ਜ਼ਾਹਰ ਹੈ ਕਿ 3 ਸਾਬਕਾ ਚੀਫ ਮਿਨਿਸਟਰ ਨੇ, ਜੀ ਫਾਰੂਕ ਅਬਦੁੱਲਾ ਹੈ, ਉਮਰ ਅਬਦੁੱਲਾ ਹੈ, ਮਹਿਬੂਬਾ ਮੁਫਤੀ ਹੈ। ਔਰ in addition the Indian government has taken other troubling steps that threaten the right of certain religious minorities and the secular character of the state. This includes the passage of controversial Citizenship Amendment Act which is being challenged in India's Supreme Court. Senators ਨੇ ਕਿਹਾ ਕਿ ਵੀ ਇਸ ਤੋਂ ਇਲਾਵਾ ਜੋ ਕਸ਼ਮੀਰ ਦੀ ਹਾਲਤ ਹੈ, ਬਾਕੀ ਜਿਹੜੀਆਂ ਮਜ਼ਹਬੀ ਘੱਟ ਗਿਣਤੀਆਂ ਉਹਨਾਂ ਦੇ ਹੱਕਾਂ ਦੇ ਉੱਤੇ ਵੀ ਛਾਪਾ ਮਾਰਿਆ ਜਿਹੜਾ ਕਿ ਭਾਰਤ ਦੇ ਸੈਕੂਲਰ ਕਰੈਕਟਰ ਨੂੰ ਖਤਮ ਕਰਦਾ ਹੈ। ਔਰ ਉਹਦੇ 'ਚ ਉਹਨਾਂ ਨੇ ਖਾਸ ਤੌਰ ਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਜ਼ਿਕਰ ਕੀਤਾ ਹੈ। ਔਰ ਉਹਨਾਂ ਨੇ ਕਿਹਾ ਸੈਨੇਟਰਸ ਰਿਕੁਐਸਟਡ ਪੋਂਪੀਓ for a State Department assessment of a number of issues in India, including the number of individuals detained by the government for political purposes. उन्होंने State Department ਨੂੰ ਕਿਹਾ ਕਿ ਭਾਰਤ ਤੋਂ ਜਿਹੜੀ ਹੈ ਇਹ ਪੁੱਛ ਪੜਤਾਲ ਕਰੋ ਵੀ ਕਿੰਨੀ ਗਿਣਤੀ 'ਚ ਉਹਨਾਂ ਨੇ ਸਿਆਸੀ ਕਾਰਨਾਂ ਕਰਕੇ ਲੋਕਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਹੈ। ਜੀ ਕਰੰਟ ਰੈਸਟ੍ਰਿਕਸ਼ਨਸ ਔਨ ਕਮਿਊਨੀਕੇਸ਼ਨਸ ਇਨ ਜੰਮੂ ਐਂਡ ਕਸ਼ਮੀਰ, ਜਿਹੜੀਆਂ ਪਾਬੰਦੀਆਂ ਲਾਈਆਂ ਹੋਈਆਂ ਉਹਨਾਂ ਦੇ ਬਾਰੇ, ਬਿਲਕੁਲ and current accessibility of Jammu and Kashmir and restrictions on religious freedoms in Jammu and Kashmir। और ਜਿਹੜੀਆਂ restrictions ਲਾਈਆਂ ਹੋਈਆਂ ਨੇ religious freedom ਦੇ ਉੱਤੇ ਜੰਮੂ ਕਸ਼ਮੀਰ ਦੇ ਵਿੱਚ। ਔਰ ਇਹ ਜਿਹੜਾ ਇਹ ਐਕਸ਼ਨ ਤੋਂ ਪਹਿਲਾਂ that is why fiscal year 2020 state foreign operations related program ਦੇ ਵਿੱਚ ਵੀ ਉਹਦੀ ਰਿਪੋਰਟ 'ਚ ਵੀ ਕਾਂਗਰਸ ਨੇ ਇੰਡੀਆ ਨੂੰ ਅਰਜ਼ ਕੀਤੀ ਹੈ कि भी telecommunication, internet services, lift the lockdown and curfew and release the individuals detained pursuant to Indian government's revocation of Article 370 of the Constitution। So ਉਸੇ ਲਾਈਨ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਬੜਾ ਟਾਈਮਲੀ ਲੈਟਰ ਹੈ ਚਾਰੋਂ ਸੈਨੇਟਰਸ ਦਾ, ਔਰ ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਸ਼ੁਕਰੀਆ ਵੀ ਕਰਦੇ ਹਾਂ ਅਦਾ। ਔਰ ਦੇਖੋ ਕੁਝ ਚੀਜ਼ਾਂ ਦਾ ਸਿੰਬੋਲਿਜ਼ਮ ਹੀ ਕਈ ਵਾਰ ਹਿਸਟਰੀ ਵੀ ਬਣਦਾ ਹੈ। ਅਸੀਂ ਡੀਟੇਲ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਸੀਐਟਲ ਦੀ ਸਿਟੀ ਕੌਂਸਲ ਨੇ ਯੂਨੈਨਿਮਸਲੀ ਰੈਜ਼ੋਲੂਸ਼ਨ ਕੀਤਾ, ਇਹਦੇ ਬਾਵਜੂਦ ਕਿ ਆਰਐਸਐਸ ਦੇ ਜਿਹੜੇ ਟਰਬਲ ਮੇਕਰ ਨੇ ਉਹਨਾਂ ਨੇ ਉੱਥੇ ਜਾ ਕੇ ਕਿਵੇਂ ਜਿਹੜੀ ਹੈ ਗੜਬੜ ਦੀ ਕੋਸ਼ਿਸ਼ ਕੀਤੀ। ਉਸ ਤੋਂ ਪਹਿਲਾਂ ਲੈਟਰ ਕੈਂਪੇਨ, ਉਸ ਤੋਂ ਪਹਿਲਾਂ ਪ੍ਰੋਟੈਸਟ ਜਿਹੜੇ ਨੇ ਪ੍ਰੋਮਲਾ ਜੈਪਾਲ ਕਾਂਗਰਸ ਵੂਮਨ ਦੇ ਦਫ਼ਤਰ ਦੇ ਬਾਹਰ, ਪਰ ਉਹਨਾਂ ਨੇ ਬੜੀ ਬੋਲਡਲੀ ਜਿਹੜਾ ਉਸ ਮਤੇ ਨੂੰ ਪਾਸ ਕੀਤਾ। ਔਰ ਹੁਣ ਮੈਸਾਚੂਸੇਟਸ ਸਟੇਟ, ਮੈਸਾਚੂਸੇਟਸ ਅਮਰੀਕਾ ਦੀ ਇੱਕ ਬੜੀ ਜਿਹੜੀ ਹੈ ਉਸ ਕਿਸਮ ਦੀ ਸਟੇਟ ਹੈ ਜਿਹਦਾ ਅਮਰੀਕਾ ਦੀ ਬਣਤਰ ਦੀ ਹਿਸਟਰੀ ਨਾਲ ਸੰਬੰਧ ਹੈ, ਕਿਉਂਕਿ ਬੋਸਟਨ ਸ਼ਹਿਰ ਜਿੱਥੇ ਕਦੇ ਇੱਥੋਂ ਦੇ ਰੈਵੋਲੂਸ਼ਨਰੀਜ਼ ਨੇ ਅਮਰੀਕਨ ਚਾਹ ਦੇ ਉੱਤੇ ਜਿਹੜਾ ਐਕਸਟਰਾ ਟੈਕਸ ਲਾਇਆ ਸੀ ਬ੍ਰਿਟਨ ਨੇ, ਉਹਨਾਂ ਨੇ ਪ੍ਰੋਟੈਸਟ ਦੇ ਵਿੱਚ ਜਿਹੜੀਆਂ ਉਹ ਵੱਡੇ ਵੱਡੇ ਬਾਕਸ ਸੀ ਚਾਹ ਪੱਤੀ ਦੇ ਉਹ ਸਮੁੰਦਰ 'ਚ ਸੁੱਟੇ ਸੀ ਜਿੱਥੋਂ ਰੈਵੋਲੂਸ਼ਨ ਦੀ ਬਿਗਨਿੰਗ ਹੋਈ, ਉਹਨੂੰ ਬੋਸਟਨ ਟੀ ਪਾਰਟੀ ਕਹਿੰਦੇ ਨੇ। ਔਰ ਇਸ ਸਾਰੀ ਸਟੇਟ ਦੇ ਵਿੱਚ ਬੜੇ ਹਾਈਲੀ ਜੇ ਅਮਰੀਕਾ ਦਾ ਐਜੂਕੇਸ਼ਨਲ ਲੈਵਲ ਦਾ ਮੱਕਾ ਕਹਿਣਾ ਹੋਏ ਤੇ ਉਹ ਵੀ ਇੱਥੇ ਹੀ ਹਾਰਵਰਡ ਯੂਨੀਵਰਸਿਟੀ ਹੈ, ਕੈਂਬਰਿਜ ਹੈ ਔਰ ਆਈਆਈਟੀ ਇੰਸਟੀਟਿਊਸ਼ਨਸ ਦੁਨੀਆ ਦੀਆਂ ਵਰਲਡ ਫੇਮ। ਔਰ ਇਸ ਸਿਟੀ ਦੇ ਵਿੱਚ ਹੀ ਨੇ ਕੈਂਬਰਿਜ ਸ਼ਹਿਰ ਦਾ ਨਾਂ ਹੈ, ਸਟੇਟ ਮੈਸਾਚੂਸੇਟਸ ਹੈ। और ये अल जज़ीरा की खबर है कि another US city passes resolution against India's citizenship law after Seattle resolution by Cambridge City Council in Massachusetts asks India to repeal the Citizenship Amendment Act। ये यूनैनिमसली उन्होंने ਜਿਹੜਾ ਹੈ ਉਹ ਪਾਸ ਕੀਤਾ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਭਾਰਤ ਵੱਲੋਂ ਇਹ ਕਾਨੂੰਨ ਬਣਾਇਆ ਗਿਆ ਇਹ ਬਿਲਕੁਲ ਉਸ ਤਰ੍ਹਾਂ ਹੀ ਹੈ ਜਿਵੇਂ ਕਿ ਨਾਜ਼ੀਆਂ ਨੇ 1930 ਦੇ ਵਿੱਚ ਜਿਸ ਕਿਸਮ ਦੇ ਲਾਅ ਜਰਮਨੀ 'ਚ ਬਣਾਉਣੇ ਸ਼ੁਰੂ ਕੀਤੇ ਸੀ। ਔਰ ਇਸ ਦੇ ਉੱਤੇ ਖਾਸ ਤੌਰ ਦੇ ਉੱਤੇ ਇਹਨਾਂ ਨੇ ਜਿਹੜੇ ਰੈਜ਼ੋਲੂਸ਼ਨ ਦੇ ਲਫ਼ਜ਼ ਨੇ, ਇਟ ਹੈਜ਼ ਕਮ ਟੂ ਦ ਅਟੈਂਸ਼ਨ ਆਫ ਦ ਸਿਟੀ ਕੌਂਸਲ that on December 11, 2019 the Indian Parliament passed the Citizenship Amendment Act which for the first time uses religion as a criteria for Indian citizenship। Resolution said कि भाई ये उन्होंने कि मजहब ते बेस्ड शहरियत दी जाएगी।
ਦਾ ਸੀਏ ਫਾਸਟ ਟਰੈਕਸ ਇੰਡੀਅਨ ਨੈਸ਼ਨੈਲਿਟੀ ਉਹਨਾਂ ਨੇ ਦੱਸਿਆ ਵੀ ਕਿਵੇਂ ਮੁਸਲਮਾਨਾਂ ਨੂੰ ਬਾਹਰ ਰੱਖਿਆ ਗਿਆ ਔਰ ਇਹ that has triggered fears of marginalization and disenfranchisement among India's Muslim minority who form nearly 15% of country's 1.3 billion population ਔਰ ਇਹ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਵੀ ਉੱਥੇ ਇੰਨੀ ਆਬਾਦੀ ਔਰ ਮੁਸਲਮਾਨ 15% ਨੇ ਔਰ ਫਿਰ ਰੈਜ਼ੋਲੂਸ਼ਨ 'ਚ ਕਿਹਾ ਮੋਦੀ ਗਵਰਨਮੈਂਟਸ racist and repressive policies were inconsistent with the values of the city which welcome South Asian communities of all castes and religions ਜੀ ਇਹ ਜਿਹੜੀ ਸਾਡੀ ਕੈਂਬਰਿਜ ਸਿਟੀ ਹੈ ਇਹਦੀਆਂ ਵੈਲਿਊਜ਼ ਜਿਹੜੀਆਂ ਸਾਰੀ ਸਾਊਥ ਏਸ਼ੀਅਨਸ ਨੂੰ ਵੈਲਕਮ ਕਰਦੀ ਹੈ ਖੁੱਲੀਆਂ ਬਾਹਾਂ ਨਾਲ ਉਸ ਦੇ ਅਗੇਂਸਟ ਹੈ ਕਿਉਂਕਿ ਇਸ ਵੇਲੇ ਜੋ ਭਾਰਤ ਦੀ ਨੀਤੀ ਹੈ ਇਸ ਕਾਨੂੰਨ ਰਾਹੀਂ ਉਹ ਜ਼ਾਹਰ ਹੋ ਰਹੀ ਹੈ ਕਿ ਰੇਸਿਸਟ ਨਸਲਵਾਦੀ ਹੈ ਔਰ ਰਿਪਰੈਸਿਵ ਹੈ ਜ਼ਾਲਮਾਨਾ ਹੈ ਜਿੱਥੇ ਦਬਾਇਆ ਜਾ ਰਿਹਾ ਜੀ ਔਰ ਉਹਨਾਂ ਨੇ ਈਵਨ ਆਪਣੇ ਕਾਂਗਰੈਸ਼ਨਲ ਡੈਲੀਗੇਸ਼ਨ ਨੂੰ ਵੀ ਕਿਹਾ ਕਿ ਜਿਹੜਾ ਯੂਐਸ ਕਾਂਗਰਸ ਦੇ ਵਿੱਚ ਇਸ ਸੰਬੰਧੀ ਰੈਜ਼ੋਲੂਸ਼ਨ ਹੈ ਜਿਹੜਾ ਜ਼ਾਹਰ ਹੈ ਪਰਮਲਾ ਜੈਪਾਲ ਸਿਟੀ ਸੀਐਟਲ ਤੋਂ ਜਿਹੜੀ ਹੈ ਕਾਂਗਰਸ ਵੂਮਨ ਉਹਨੇ ਲਿਆਂਦਾ ਹੋਇਆ ਜੀ ਉਹਨੂੰ ਉਹਨਾਂ ਨੇ ਕਿਹਾ ਕਿ ਵੀ ਇਹਦੀ ਸਪੋਰਟ ਕਰੋ ਔਰ ਇਸ ਸਾਰੇ ਦੇ ਉੱਤੇ ਜਿਹੜੀ ਦਿਲਚਸਪ ਗੱਲ ਹੈ ਕਿ ਵੀ ਈਵਨ ਰੀਚਲ ਵਿਆਨ ਜਿਹੜੀ ਖੁਦ ਇੰਡੀਅਨ origin ਦੀ ਲੇਡੀ ਹੈ ਉਹਨੇ ਇਹ ਕਿਹਾ ਕਿ ਵੀ ਇਹ ਜਿਹੜੇ ਨੇ they told Al Jazeera that laws such as CAA echoed the Nazi Germany of 1930s ਜੀ ਜੋ 1930 ਚ ਨਾਜ਼ੀ ਜਰਮਨੀ ਦੀਆਂ ਨੀਤੀਆਂ ਸੀ ਉਹੀ ਹੈ ਦਾਓ through the CAA most of us can recognize the echo of 1930s in Germany when a Nazi government took similar steps closely parallel to NRC and CAA which we know now were initial steps towards the Holocaust, said Vaughan, who deposed before the city council in support of the resolution. ਹੁਣ ਇਹਨੇ ਸਿਟੀ ਕੌਂਸਲ ਦੇ ਸਾਹਮਣੇ ਟੈਸਟੀਫਾਈ ਵੀ ਕੀਤਾ ਜੀ ਉਹਨੇ ਕਿਹਾ ਇਹ ਦੋਨੋਂ ਹੀ ਜਿਹੜੀਆਂ ਨੇ ਸੀਏ ਔਰ ਐਨਆਰਸੀ ਇਵੇਂ ਹੀ ਹੈ ਜਿਵੇਂ 1930 ਚ ਨਾਜ਼ੀਆਂ ਨੇ ਜਿਹੜਾ ਉਹ ਇਸ ਕਿਸਮ ਦੇ ਸਟੈਪ ਲਏ ਸੀ ਬਿਲਕੁਲ ਔਰ ਇਹ ਅਨਕਨਸਟੀਟਿਊਸ਼ਨਲ ਹੈ ਔਰ ਡਿਜ਼ਾਈਨ ਟੂ disenfranchise several million Muslims, Dalits and other marginalized group in order to move towards an ultra right wing fascist state. ਇਹ ਜਿਹੜੀ ਹਿੰਦੂ ਸਟੇਟ ਹੈ ਅਲਟਰਾ ਫਾਸ਼ਿਸਟ ਇਹ ਬਣਾਉਣ ਦੇ ਲਈ ਉਹਨਾਂ ਨੇ ਮੁਸਲਮਾਨਾਂ ਨੂੰ ਦਲਿਤਾਂ ਨੂੰ ਔਰ ਜਿਹੜੇ ਲੋਅਰ ਰੰਗ ਦੇ ਉੱਤੇ ਖੜੇ ਹੋਏ ਨੇ ਉਹਨਾਂ ਤੋਂ ਵੋਟ ਦਾ ਹੱਕ ਵੀ ਖੋਹ ਲੈਣਾ ਜੀ ਔਰ ਇਹ people in India and South Asian community in the US should know that they have the support of the world in opposing such a discriminatory law. ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਭਾਰਤ ਦੇ ਵਿਚਲੇ ਜਿਹੜੇ ਲੋਕ ਸਟਰਗਲ ਕਰ ਰਹੇ ਨੇ ਉਹਨੂੰ ਦੱਸਣਾ ਚਾਹੁੰਦੇ ਹਾਂ ਕਿ ਦੁਨੀਆ ਤੁਹਾਡੇ ਨਾਲ ਖਲੋਤੀ ਹੈ ਜਿਹੜੇ ਤੁਸੀਂ ਉਹਨੂੰ ਅਪੋਜ਼ ਕਰ ਰਹੇ ਹੋ ਜੀ ਔਰ ਇਹਦੇ ਚ ਜਿਹੜਾ ਬੇਸਿਕਲੀ ਇਸ ਸਟੋਰੀ ਦੇ ਵਿੱਚ ਇਹ ਕਿ ਐਮਨੈਸਟੀ ਇੰਟਰਨੈਸ਼ਨਲ ਹਿਊਮਨ ਰਾਈਟਸ ਵਾਚ ਨੇ ਪਹਿਲਾਂ ਹੀ ਸੀਏ ਦੇ ਉੱਤੇ ਆਪਣਾ ਜਿਹੜਾ ਹੈ ਉਹ ਕੰਸਰਨ ਸ਼ੋ ਕੀਤਾ ਹੁਣ ਦਿਲਚਸਪ ਹੈ ਵੀ ਬੀਜੇਪੀ ਦਾ ਕੀ ਰਿਐਕਸ਼ਨ ਹੈ ਜੀ ਔਰ ਹੁਣ ਕਿਉਂਕਿ ਅਖਬਾਰ ਜਦੋਂ ਜਾਂ ਮੀਡੀਆ ਕੋਈ ਸਟੋਰੀ ਕਰਦਾ ਹੈ ਤੇ ਇਹ ਦੱਸਣ ਦੇ ਲਈ ਕਿ ਬੈਲੈਂਸ ਹੈ ਉਹਨੇ ਦੂਸਰੀ ਸਾਈਡ ਨੂੰ ਵੀ ਸੁਣਿਆ ਸੋ ਜਦੋਂ ਰੈਜ਼ੋਲੂਸ਼ਨ ਕੀਤਾ ਕੈਂਬਰਿਜ ਸਿਟੀ ਨੇ ਔਰ ਉਹਨੂੰ ਇੰਟਰਵਿਊ ਕਰਨ ਤੋਂ ਬਾਅਦ ਉਹਨਾਂ ਨੇ ਬੀਜੇਪੀ ਦਾ ਸਪੋਕਸਪਰਸਨ ਹੈ ਜਿਹੜਾ ਹੈ GVL ਨਰਸਿਮਹਾ ਰਾਓ ਉਹਨੂੰ ਕਾਲ ਕੀਤਾ ਉਹਨੇ ਕਿਹਾ when Al Jazeera reached out to BJP spokesman GVL Narasimha Rao for his reaction to the resolutions passed by 2 US cities. He said the matter was, quote unquote, insignificant to warrant our comment. ਉਹਨੇ ਕਿਹਾ ਜੀ ਇਹ ਜਿਹੜੇ ਨੇ ਮਤੇ ਜਾਂ ਇਹ ਜਿਹੜੀ ਗੱਲ ਹੈ ਇਹ ਅਸੀਂ ਇਹਦੇ ਤੇ ਵਕਤ ਹੀ ਨਹੀਂ ਜ਼ਾਇਆ ਕਰਨਾ ਚਾਹੁੰਦੇ insignificant to warrant our comment ਕਿ ਇੰਨਾ ਇਹ ਗੈਰ ਅਹਿਮ ਹੈ ਕਿ ਇਹਦੇ ਤੇ ਕਮੈਂਟ ਕਰਨਾ ਵੀ ਨਹੀਂ ਬਣਦਾ ਇਹ ਹੈ ਐਰੋਗੈਂਸ ਦੀ ਸਿਖਰ ਤੇ ਇਹ ਹੈ ਕਿ ਭਾਈ ਜੇ ਵੱਡਾ ਸਰਪੰਚ ਸਾਡੇ ਨਾਲ ਹੈ ਜੇ ਇਸ ਸਭ ਦੇ ਬਾਵਜੂਦ ਕਿ ਇਸ ਕਿਸਮ ਦਾ 200 ਮਿਲੀਅਨ ਮੁਸਲਮਾਨਾਂ ਨੂੰ ਡਿਸਐਨਫਰੈਂਚਾਈਜ਼ ਕਰਨ ਦੇ ਲਈ ਲਾਅ ਹੈ ਲੋਕ ਬੈਠੇ ਹੋਏ ਨੇ ਪ੍ਰੋਟੈਸਟ ਤੇ ਕਸ਼ਮੀਰ ਦੇ 8 ਮਿਲੀਅਨ ਲੋਕ ਜਿਹੜੇ ਨੇ ਉਹ ਖੁੱਲੀ ਜੇਲ੍ਹ 'ਚ ਡੱਕੇ ਹੋਏ ਨੇ ਭਾਰਤ ਭਰ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਸਾਰੇ ਰਾਈਟ ਥਿੰਕਿੰਗ ਈਵਨ ਹਿੰਦੂ ਜਿਹੜੇ ਨੇ ਉਹਨਾਂ ਦੇ ਵਿੱਚ ਐਕੈਡੈਮਿਸ਼ੀਅਨਸ ਹੋਣ ਫਿਲਮ ਐਕਟਰਸ ਹੋਣ ਔਰ ਹੋਰ ਸੋਸਾਇਟੀ ਦੇ ਜਿਹੜੇ ਪ੍ਰੋਮਿਨੈਂਟ ਲੋਕ ਨੇ
ਉਹ ਆਵਾਜ਼ ਚੁੱਕ ਰਹੇ ਨੇ ਤੇ ਟਰੰਪ ਜਿਹੜਾ ਹੈ ਉਹ ਮਾਈ ਫਰੈਂਡ ਮੋਡੀ ਜੈਂਟਲਮੈਨ ਔਰ ਫਲਾਣਾ ਕਰ ਰਿਹਾ ਹੈ, ਔਰ ਇਹ ਬੀਜੇਪੀ ਦਾ ਸਪੋਕਸਮੈਨ ਕਹਿ ਰਿਹਾ ਜੀ ਇਹ ਤਾਂ ਅਸੀਂ ਤਾਂ ਇਹ ਵਰਥ ਇਵਨ ਡਿਸਕਸਿੰਗ ਹੀ ਨਹੀਂ ਹੈ ਮੈਟਰ, ਅਸੀਂ ਨਹੀਂ ਆਪਣਾ ਵਕਤ ਖਰਾਬ ਕਰਨਾ ਚਾਹੁੰਦੇ। ਜੀ ਸੋ ਇਹੀ ਕੁਝ ਨਾਜ਼ੀ ਜਰਮਨੀ ਦੇ ਵਿੱਚ ਸੀ। ਬਿਲਕੁਲ ਇਨੀਸ਼ੀਅਲੀ ਕੋਈ ਸੁਣਨ ਨੂੰ ਤਿਆਰ ਨਹੀਂ ਸੀ, ਔਰ ਜਦੋਂ ਇੱਕ ਆਂਦਾ ਹੈ ਕਿ ਵੀ ਅਮਰੀਕਾ ਦੇ ਯਹੂਦੀਆਂ ਦਾ ਇੱਕ ਡੈਲੀਗੇਸ਼ਨ ਪ੍ਰੈਜ਼ੀਡੈਂਟ ਰੂਜ਼ਵੈਲਟ ਨੂੰ ਮਿਲਿਆ 1930 ਚ, ਔਰ ਉਹਨਾਂ ਨੇ ਕਿਹਾ ਕਿ ਜੀ ਉੱਥੇ ਜੋ ਚੱਲ ਰਿਹਾ ਹੈ ਮਤਲਬ ਇਹ ਹੋਏਗਾ, ਤਾਂ ਉਹਨੇ ਕਿਹਾ ਜੀ ਮੈਂ ਜਿਹੜੀ ਰਿਪੋਰਟ ਮੇਰੇ ਕੋਲ ਹੈ ਉੱਥੇ ਲੋਕ ਬਹੁਤ ਖੁਸ਼ ਨੇ, ਗੱਡੀਆਂ ਟਾਈਮ ਸਿਰ ਚੱਲਦੀਆਂ, ਬੱਸਾਂ ਟਾਈਮ ਸਿਰ ਚੱਲਦੀਆਂ, ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ, ਲੋਕ ਜਿਹੜੇ ਨੇ ਉਹ ਬੜੇ ਖੁਸ਼ ਨੇ, ਇਹ ਤਾਂ ਤੁਹਾਡਾ ਝੂਠਾ ਪ੍ਰੋਪੇਗੈਂਡਾ ਹੈ। ਜੀ ਸੋ ਜ਼ਾਹਰ ਹੈ ਕਿ ਹੁਣ ਜੋ ਦਿਖਾਣਗੇ ਟਰੰਪ ਨੂੰ ਵੀ ਜਾਂ ਜੋ ਦੁਨੀਆ ਨੂੰ ਦਿਖਾਇਆ ਜਾ ਰਿਹਾ ਹੈ, ਉਹ ਵਾਜਪਾਈ ਦੇ ਵੇਲੇ ਤੇ ਰਾਈਜ਼ਿੰਗ ਇੰਡੀਆ, ਸ਼ਾਈਨਿੰਗ ਇੰਡੀਆ, ਹੁਣ ਟਰੰਪ ਨੂੰ ਪੁੱਛ ਰਹੇ ਨੇ ਕਿ ਵੀ, ਔਰ ਅਦਰਵਾਈਜ਼ ਰੀਜਨਲ ਜ਼ਬਾਨਾਂ ਨੂੰ ਪੰਜਾਬ ਦੇ ਵਿੱਚ ਪੰਜਾਬੀ ਨੂੰ ਸਿਰ ਨਹੀਂ ਚੁੱਕਣ ਦਿੰਦੇ, ਤੇ ਉੱਥੇ ਜਿਹੜੀ ਇਵੈਂਟ ਗੁਜਰਾਤ ਹਰ ਚੀਜ਼ ਅਹਿਮਦਾਬਾਦ ਨੂੰ ਇਹ ਲਿਜਾ ਰਹੇ, ਔਰ ਉੱਥੇ ਜਿਹੜਾ ਇਸ ਇਵੈਂਟ ਦਾ ਨਾਮ ਵੀ ਉਹ ਗੁਜਰਾਤੀ ਜ਼ਬਾਨ ਤੇ ਜ਼ਬਾਨ ਚ, ਔਰ ਇਹਨੂੰ ਕੋਈ ਪੁੱਛੇ ਕਿ ਵੀ ਹੁਣ ਤੁਹਾਡੀ ਹਿੰਦੀ ਜ਼ਬਾਨ ਕਿੱਥੇ ਗਈ। ਲੇਕਿਨ ਹੁਣ ਇਸ ਵੇਲੇ ਤਾਂ ਹਾਲਤ ਇਹੀ ਹੈ ਕਿ ਭਾਈ ਜਿਸ ਕੀ ਲਾਠੀ ਉਸਕੀ ਭੈਂਸ, ਹੁਣ ਉਹਨਾਂ ਦੇ ਹੱਥ ਚੋਂ ਕਹਿੰਦੇ ਜੀ ਅਸੀਂ ਡੈਮੋਕ੍ਰੈਟਿਕਲੀ ਅਸੀਂ ਜਿੱਤ ਕੇ ਆਏ ਹਾਂ, ਇਵੇਂ ਹੀ ਨਾਜ਼ੀ ਕਹਿੰਦੇ ਸੀ ਕਿ ਜੀ ਅਸੀਂ ਤਾਂ ਜਿੱਤ ਕੇ ਆਏ ਹਾਂ, ਵੀ ਆਰ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ। ਸੋ ਕੋਈ ਡਾਊਟ ਨਹੀਂ ਹੈ ਕਿ ਅੱਜ ਦਾ ਇੰਡੀਆ ਜਿਹੜਾ ਹੈ ਉਹ ਰਿਪੀਟ ਆਫ ਨਾਜ਼ੀ ਜਰਮਨੀ ਹੈ, ਪਰ ਕਿਲਿੰਗਸ ਵਰਸਟ ਹੋਣਗੀਆਂ ਈਵਨ ਉਸ ਤੋਂ ਵੀ ਜੋ ਕੁਝ 30ਵਿਆਂ ਦੇ ਵਿੱਚ ਜਰਮਨੀ ਚ ਵਾਪਰਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।